ਕੈਲਗਰੀ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਹਾਂਜੀ। ਬਿਜ਼ਨਸਮੈਨ ਬੂਟਾ ਸਿੰਘ ਗਿੱਲ ਨੂੰ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਹੈ, ਉਹਦੇ ਸੰਬੰਧ ਦੇ ਵਿੱਚ ਇੰਡੀਆ ਦਾ ਗੋਦੀ ਮੀਡੀਆ ਸਣੇ ਬਹੁਤ ਸਾਰਾ ਜਿਹੜਾ ਪੰਜਾਬੀ ਮੀਡੀਆ ਵੀ ਆ ਆਪਣਾ ਜੀ। ਉਹ ਕਿੱਡਾ ਕੁ ਝੂਠ ਬੋਲਦਾ ਆ, ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਆ। ਕੈਲਗਰੀ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਹਾਂਜੀ। ਬਿਜ਼ਨਸਮੈਨ ਬੂਟਾ ਸਿੰਘ ਗਿੱਲ ਨੂੰ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਹੈ, ਉਹਦੇ ਸੰਬੰਧ ਦੇ ਵਿੱਚ ਇੰਡੀਆ ਦਾ ਗੋਦੀ ਮੀਡੀਆ ਸਣੇ ਬਹੁਤ ਸਾਰਾ ਜਿਹੜਾ ਪੰਜਾਬੀ ਮੀਡੀਆ ਵੀ ਆ ਆਪਣਾ ਜੀ। ਉਹ ਕਿੱਡਾ ਕੁ ਝੂਠ ਬੋਲਦਾ ਆ, ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਆ। ਕਿਉਂਕਿ ਜੇ ਮੀਡੀਆ ਦਾ ਕੰਮ ਸੱਚੀ ਖਬਰ ਨਹੀਂ ਲੈਣਾ, ਸੋ ਇਹ ਬਹੁਤ ਮਾੜੀ ਗੱਲ ਹੈਗੀ ਆ ਵੀ ਇੱਕ ਕਮਿਊਨਿਟੀ ਨੂੰ ਜਿਹੜਾ ਬਦਨਾਮ ਕਰਨਾ। ਸੋ ਗੱਲ ਇਸ ਤਰ੍ਹਾਂ ਆ ਵੀ ਜਿਹੜੇ ਬੂਟਾ ਸਿੰਘ ਗਿੱਲ ਆ, ਇਹ ਕੈਲਗਰੀ 'ਚ ਰਹਿੰਦੇ ਆ, ਸਿਟੀ ਆਫ ਐਡਮਿੰਟਨ ਦੇ ਵਿੱਚ, ਤੇ ਮਾਲਕ ਸੀਗੇ ਗਿੱਲ ਵਿਲਟ ਹੋਮਸ ਦੇ। ਜਤਿੰਦਰ ਸਿੰਘ ਅਲਿਆਸ ਨਿਕ ਧਾਲੀਵਾਲ ਇਹ ਓਨਰ ਸੀਗੇ ਇੱਕ ਰੂਫਿੰਗ ਕੰਪਨੀ ਦੇ। ਦੋਨੋਂ ਹੀ ਇੱਕ ਜਗ੍ਹਾ ਦੇ ਉੱਤੇ ਘਰ ਬਣ ਰਹੇ ਆ, ਉੱਥੇ ਇਹ ਕੰਮ ਕਰਦੇ ਸੀ। ਉੱਥੇ ਹੀ ਕੰਮ ਕਰਨ ਵਾਲੇ ਇੱਕ ਹੋਰ ਬੰਦੇ ਨੇ ਇਹਨਾਂ ਨੂੰ ਜਿਹੜੀ ਆ ਗੋਲੀ ਮਾਰ ਦਿੱਤੀ ਤੇ 2 ਜਣੇ ਮਰ ਗਏ ਤੇ ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਵੀ ਜਿਹੜੀ ਗੋਲੀ ਮਾਰ ਲਈ। ਜਿਹੜਾ ਮ੍ਰਿਤਕ ਬੂਟਾ ਸਿੰਘ ਗਿੱਲ ਆ, ਉਹ ਆਪਣਾ ਅਪਰਾ ਫਲੋਰ ਵਿਲੇਜ ਜੋ ਲਾਂਦਰਾ ਦੇ ਲਾਗੇ ਆ, ਉੱਥੇ ਦਾ ਰਹਿਣ ਵਾਲਾ, ਇਸ ਟਾਈਮ ਐਡਮਿੰਟਨ 'ਚ ਰਹਿੰਦਾ ਸੀ। ਤੇ ਨਿਕ ਧਾਲੀਵਾਲ ਜੋ ਆ, ਉਹ ਧਾਲੀਵਾਲ ਬੇਟ ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਆ, ਜੋ ਐਡਮਿੰਟਨ ਦੇ ਵਿੱਚ ਰਹਿੰਦਾ ਸੀ। ਤੇ ਇਸ ਟਾਈਮ ਜਦੋਂ ਇਹ ਘਟਨਾ ਵਾਪਰੀ ਹੈਗੀ ਆ, ਇਹਨਾਂ ਨੇ ਪਹਿਲਾਂ ਇੰਜੀਨੀਅਰ ਸਰਬਜੀਤ ਸਿੰਘ ਨੂੰ, ਉਸ ਨੂੰ ਵੀ ਜਿਹੜੀ ਆ ਗੋਲੀ ਮਾਰੀ, ਜੋ ਕਿ ਇੰਜੀਨੀਅਰ ਸੀਗਾ, ਸਿਵਲ ਇੰਜੀਨੀਅਰ, ਉਹਦੇ ਸਿਰ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਸੀਗੀਆਂ। ਤੇ ਬੂਟਾ ਸਿੰਘ ਵੀ ਉੱਥੇ ਹਾਜ਼ਰ ਸੀ, ਜਿਹਦੇ ਉੱਤੇ ਵੀ ਉਹਨਾਂ ਨੇ ਬਹੁਤ ਇਨਡਿਸਕ੍ਰਿਮੀਨੇਟਲੀ ਕਹਿੰਦੇ ਗੋਲੀਆਂ ਮਾਰੀਆਂ, ਤੇ ਜਿਹਦੇ ਨਾਲ ਬੂਟਾ ਸਿੰਘ ਦੀ ਮੌਤ ਹੋ ਗਈ। ਸਰਬਜੀਤ ਸਿੰਘ ਸੀਰੀਅਸਲੀ ਜੋ ਆ ਫੱਟੜ ਹੋ ਗਿਆ, ਤੇ ਜੋ ਅਟੈਕਰ ਸੀਗਾ ਨਿਕ ਧਾਲੀਵਾਲ, ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ। ਹੁਣ ਦੱਸਣ ਵਾਲੀ ਗੱਲ ਇਹ ਆ ਵੀ ਐਡਮਿੰਟਨ ਦੀ ਜਿਹੜੀ ਪੁਲਿਸ ਹੈਗੀ ਆ, ਉਹ ਹਜੇ ਤੱਕ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਹਿੰਦੁਸਤਾਨ ਦਾ ਗੋਦੀ ਮੀਡੀਆ, ਜਿਸ ਦਾ ਕੰਮੇ ਝੂਠ ਫੈਲਾਉਣਾ ਆ, ਤੇ ਬਹੁਤ ਸਾਰਾ ਪੰਜਾਬੀ ਮੀਡੀਆ ਵੀ ਸਣੇ ਕੈਨੇਡਾ ਅਮਰੀਕਾ ਦੇ ਵੀ, ਇਹਨਾਂ ਨੇ ਹੈਡਿੰਗ ਇਸ ਕਰਕੇ ਇਦਾਂ ਲਾਏ ਪਈ, ਪ੍ਰੈਜ਼ੀਡੈਂਟ ਆਫ ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਸ਼ਾਟ ਡੈਡ। ਸੋ ਕਹਿਣਾ ਇਹ ਚਾਹੁੰਦੇ ਸੀ ਵੀ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ, ਕਿਉਂਕਿ ਉਹ ਪ੍ਰੈਜ਼ੀਡੈਂਟ ਸੀ ਸਿੱਖ ਟੈਂਪਲ ਸਰੀ ਦੇ, ਤੇ ਉਹ ਪ੍ਰੈਜ਼ੀਡੈਂਟ ਨੂੰ ਮਾਰਿਆ ਗਿਆ ਸੀ, ਤੇ ਇਦਾਂ ਹੀ ਕੈਲਗਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਨੂੰ ਗੋਲੀਆਂ ਨਾਲ ਮਾਰ ਦਿੱਤਾ, ਤੇ ਉਸ ਨੂੰ ਖਾਲਿਸਤਾਨ ਦੇ ਇਸ਼ੂ ਦੇ ਨਾਲ ਤੇ ਗੈਂਗਸ ਦੇ ਇਸ਼ੂ ਦੇ ਨਾਲ ਜੋੜ ਦਿੱਤਾ। ਜਦ ਕਿ ਸਚਾਈ ਇਹ ਆ ਵੀ ਜਿਹੜਾ ਬੂਟਾ ਸਿੰਘ ਗਿੱਲ ਆ, ਉਹ ਕਿਸੇ ਵੀ ਗੁਰਦੁਆਰੇ ਦਾ ਪ੍ਰਧਾਨ ਨਹੀਂ ਸੀ। ਇੱਥੋਂ ਹੁਣ ਤੁਸੀਂ ਹਿਸਾਬ ਲਾ ਲਓ, ਹਜੇ ਅੱਜ ਤੱਕ ਵੀ ਜਿਹੜੇ ਬਹੁਤ ਸਾਰੇ ਜਿਹੜਾ ਮੀਡੀਆ ਆ, ਉਹ ਇਹ ਕਹਿ ਰਿਹਾ ਵੀ ਪ੍ਰੈਜ਼ੀਡੈਂਟ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਦਾ, ਉਸ ਨੂੰ ਗੋਲੀਆਂ ਮਾਰ ਕੇ ਮਾਰਤਾ। ਇੰਡੀਆ ਦੇ ਜਿੰਨੇ ਵੀ ਨਿਊਜ਼ਪੇਪਰ ਹੈਗੇ ਆ, ਉਹਨਾਂ 'ਚ ਪੰਜਾਬੀ ਟ੍ਰਿਬਿਊਨ ਵਰਗੇ ਵੀ ਆ, ਉਹਨਾਂ ਨੇ ਹੈਡਲਾਈਨਸ ਉੱਤੇ ਪੂਰੀਆਂ ਜਿਹੜੀਆਂ ਇਹ ਲਾਈਆਂ, ਕੈਨੇਡਾ 'ਚ ਇੱਕ ਹੋਰ ਗੁਰਦੁਆਰਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ। ਤੁਸੀਂ ਹਿਸਾਬ ਲਾਓ ਵੀ ਕਿੰਨਾ ਜਿਹੜਾ ਇਹ ਝੂਠ ਬੋਲਦੇ ਹੈਗੇ ਆ। ਇੰਡੀਅਨ ਨਿਊਜ਼ ਏਜੰਸੀਜ਼ ਨੇ ਇਨਡਾਇਰੈਕਟਲੀ ਇਸ ਨੂੰ ਲਿੰਕ ਵੀ ਕਰ ਦਿੱਤਾ ਵੀ ਇਹ ਖਾਲਿਸਤਾਨ ਦਾ ਇਸ਼ੂ ਹੈਗਾ। ਕੋਈ ਉੱਥੇ ਖਾਲਿਸਤਾਨ ਦਾ ਜਿਹੜਾ ਲੈਣਾ ਦੇਣਾ ਨਹੀਂ। ਕਲੀਨ ਸ਼ੇਵਨ ਬੂਟਾ ਸਿੰਘ ਗਿੱਲ ਇਹ ਪ੍ਰਧਾਨ। ਹਾਂ, ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਦੇਣਾ, ਇਹ ਬਹੁਤ ਮਾੜੀ ਗੱਲ ਹੈਗੀ ਆ। ਅਮਰੀਕਾ ਕੈਨੇਡਾ ਵਰਗੇ ਮੁਲਕ 'ਚ ਆ ਕੇ ਇਦਾਂ ਦੀ ਇੰਸੀਡੈਂਟ ਹੁੰਦੀ ਆ, ਬਹੁਤ ਮਾੜੀ ਗੱਲ ਆ। ਪਰ ਇਸ ਨੂੰ ਖਾਲਿਸਤਾਨ ਦੇ ਨਾਲ, ਸਿੱਖ ਇਸ਼ੂਜ਼ ਦੇ ਨਾਲ, ਗੁਰੂ ਘਰ ਦੇ ਨਾਲ ਜੋੜਨ ਦਾ ਮਤਲਬ ਸਿੱਧਾ ਇਹ ਆ ਵੀ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ। ਇੰਡੀਆ ਦਾ ਗੋਦੀ ਮੀਡੀਆ ਦਾ ਕੰਮ ਤਾਂ ਇਹ ਹੈਗਾ ਹੀ ਹੈਗਾ ਆ, ਪਰ ਜੋ ਸਾਡਾ ਖੁਦ ਦਾ ਮੀਡੀਆ, ਪੰਜਾਬੀਆਂ ਦਾ ਜਾਂ ਹੋਰ ਬਾਹਰਲੇ ਮੁਲਕਾਂ 'ਚ ਵੱਸਦੇ ਆ ਜਿਹੜਾ ਮੀਡੀਆ ਆ, ਉਹਨਾਂ ਨੇ ਵੀ ਜੇ ਇਦਾਂ ਦਾ ਝੂਠ ਬੋਲਣਾ ਆ, ਤੇ ਲੋਕਾਂ ਨੂੰ ਉਹਨਾਂ ਨੂੰ ਕੰਨੋਂ ਫੜਨਾ ਚਾਹੀਦਾ ਵੀ ਭਾਈ ਆਹ ਤੁਸੀਂ ਜਿਹੜਾ ਝੂਠ ਆ ਕਿਉਂ ਫੈਲਾ ਰਹੇ ਆ, ਤੇ ਕਿਉਂ ਤੁਸੀਂ ਸਿੱਖਾਂ ਦੀ ਜਿਹੜੀ ਬਦਨਾਮੀ ਕਰ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਦਾ ਕੋਈ ਜਿਹੜੇ ਮਾਲਕ ਸੀਗੇ, ਜਿਹੜੇ ਬਣਾਉਂਦੇ ਸੀ ਇਹ ਗਿੱਲ ਤੇ ਨਾਲ ਜਿਹੜਾ ਜਿਸਨੇ ਗੋਲੀ ਚਲਾਈ ਧਾਲੀਵਾਲ ਨੇ, ਉਹਨਾਂ ਦਾ ਆਪਸ 'ਚ ਕੋਈ ਕਨਫਲਿਕਟ ਸੀਗਾ, ਉਹਨਾਂ ਦੀ ਲੜਾਈ ਝਗੜਾ ਹੋ ਗਿਆ, ਉਹਨੇ ਗੋਲੀ ਚਲਾਤੀ। ਹੁਣ ਇਹ ਤੇ ਖਾਲਿਸਤਾਨ ਦਾ ਇਸ਼ੂ ਕਿੱਥੋਂ ਆ ਗਿਆ? ਫਿਰ ਤੁਸੀਂ ਹੈਡਿੰਗ ਇਸ ਹਿਸਾਬ ਨਾਲ ਲਾ ਰਹੇ ਹੈਗੇ ਆ ਪਈ ਜੀ, ਗੁਰਦੁਆਰੇ ਦੇ ਇੱਕ ਹੋਰ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਕੈਨੇਡਾ 'ਚ ਮਾਰਤਾ।
ਇਹ ਇਕੱਲਾ ਜਿਵੇਂ ਤੁਹਾਨੂੰ ਦੱਸਦਾ ਜਾਵਾਂ ਕਿੱਦਾਂ ਦੇ ਜਿਹੜੇ ਪੇਪਰਸ ਆ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਆਏ ਆ ਵੀ ਨਹੀਂ ਜੀ ਇਹ ਤਾਂ ਬੜੇ ਹਾਈ ਕੁਆਲਿਟੀ ਪੇਪਰਸ ਹੈਗੇ ਆ। ਇੰਗਲਿਸ਼ ਦੇ ਇੰਡੀਅਨ ਐਕਸਪ੍ਰੈਸ, ਇਕਨੋਮਿਕ ਟਾਈਮਸ ਵਰਗੇ ਜਿਹੜੇ ਪੇਪਰਸ ਆ। ਇਸ ਤੋਂ ਬਿਨਾ ਹੋਰ ਬਹੁਤ ਸਾਰਾ ਜਿਹੜੇ ਪੰਜਾਬੀ ਦੇ ਨਿਊਜ਼ਪੇਪਰ, ਪੰਜਾਬੀ ਦੇ ਜਿਹੜੇ YouTube ਚੈਨਲਸ ਹੈਗੇ ਆ, ਉਹਨਾਂ ਨੇ ਇਹ ਪੂਰਾ ਹੈਡਿੰਗ ਲਾਇਆ, ਐਡਮਿੰਟਨਸ ਗੁਰਦੁਆਰੇ ਦਾ ਪ੍ਰਧਾਨ ਹੈਜ਼ ਬੀਨ ਅਸੈਸੀਨੇਟਡ। ਸੋ ਇਹ ਇੰਨੀ ਜ਼ਿਆਦਾ ਜਿਹੜੀ ਝੂਠੀ ਖਬਰ ਆ ਉਹ ਫੈਲਾਈ ਜਾਂਦੀ ਆ ਭਾਰਤ ਸਰਕਾਰ ਦੇ ਗੋਦੀ ਮੀਡੀਆ ਵੱਲੋਂ, ਪਲੱਸ ਜਿਹੜੇ ਮੋਢਿਆਂ ਦੇ ਉੱਤੇ ਜਿਹੜੇ ਕੈਮਰੇ ਚੱਕੀ ਫਿਰਦੇ ਹੈਗੇ ਆ, ਉਹ ਖੁਦ ਉਹਨਾਂ 'ਚ ਬਹੁਤੇ ਤਾਂ ਸਿੱਖ ਹੀ ਆ, ਉਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਆਪਣੀ ਕੌਮ ਨੂੰ ਹੀ ਖੁਦ ਜਿਹੜੇ ਆ ਬਦਨਾਮ ਕਰ ਰਹੇ ਹੈਗੇ ਆ। ਸੋ ਜਿਹੜੇ ਲੋਕ ਆ, ਜਿੰਨੇ ਵੀ ਜਿਹੜੇ ਸਰੋਤੇ ਆ, ਪਲੀਜ਼ ਇਦਾਂ ਦੀਆਂ ਜਦੋਂ ਖਬਰਾਂ ਆਉਂਦੀਆਂ ਉਹਦੀ ਪੂਰੀ ਇਨਵੈਸਟੀਗੇਸ਼ਨ ਜ਼ਰੂਰ ਕਰਿਆ ਕਰੋ, ਬਿਨਾਂ ਕਿਸੇ ਗੱਲ ਤੇ ਅੱਗੇ ਤੋਂ ਅੱਗੇ ਜਿਹੜੀ ਆ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਾ ਕਰ ਦਿਆ ਕਰੋ। ਜਿਹੜੀ ਤੁਸੀਂ ਬਦਨਾਮੀ ਜਿਹੜੀ ਉੱਥੇ ਦੀ ਸਰਕਾਰ ਤੇ ਉੱਥੇ ਦਾ ਮੀਡੀਆ ਇੰਨੀ ਜਿਹੜੀ ਕਮਿਊਨਿਟੀ ਭਰੀ ਪੱਤਰਕਾਰੀ ਕਰਦਾ ਹੈਗਾ ਆ, ਉਸ ਨੂੰ ਸ਼ੇਅਰ ਕਰਨ ਦੇ ਵਿੱਚ ਆਪ ਭਾਗੀਦਾਰ ਨਾ ਬਣਿਆ ਕਰੋ। ਘੱਟੋ ਘੱਟ ਜਿਹੜੀ ਚੀਜ਼ ਆ ਉਸ ਨੂੰ ਇਨਵੈਸਟੀਗੇਟ ਕਰਿਆ ਕਰੋ, ਤੇ ਇਸ ਦੀ ਜਿਹੜੀ ਨਿੰਦਾ ਹੋਣੀ ਚਾਹੀਦੀ ਆ। ਵੀ ਇੱਕ ਪਾਸੇ ਤਾਂ ਸਰਕਾਰ ਦਾ ਪੂਰਾ ਉੱਥੇ ਦਾ ਜ਼ੋਰ ਲੱਗਾ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ, ਸਿੱਖਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਧੀਨ ਮਾਰਨ ਦੇ ਵਿੱਚ, ਦੂਜੇ ਪਾਸੇ ਤੁਸੀਂ ਜਿਹੜੇ ਉਹ ਝੂਠੀਆਂ ਖਬਰਾਂ ਨੂੰ ਫੈਲਾ ਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਸ਼ੇਅਰ